ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ, ਮੇਨ ਮੁੱਦੇ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਦੇ ਜੋ ਉਹਨਾਂ ਦੇ ਵਿਚਾਰ ਨੇ ਜਾਂ ਉਹਨਾਂ ਦੇ ਕੁਐਸਚਨ ਨੇ। ਸਾਡੇ ਕੋਲ ਪਹਿਲਾ YouTube ਕਮੈਂਟ ਆਇਆ ਹੈ ਵੀਰ ਅਮਰਤ ਸਿੰਘ ਜੀ ਦਾ। ਵਰਜੀਨੀਆ ਤੋਂ ਕੁਲਦੀਪ ਸਿੰਘ ਵੱਲੋਂ ਮਰਿਆਦਾ ਵਿੱਚ ਕੀਤੀ ਗਈ ਕੁਤਾਈ ਸੰਬੰਧੀ ਸਾਡੀ ਵੀਡੀਓ ਤੇ ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਤੁਹਾਡਾ ਸ਼ੋਅ ਲਗਾਤਾਰ ਦੇਖਦਾ ਹਾਂ ਤੇ ਬਹੁਤ ਪਸੰਦ ਕਰਦਾ ਹਾਂ, ਪਰ ਇਸ ਮੁੱਦੇ ਤੇ ਮੈਂ ਵੱਖਰੇ ਵਿਚਾਰ ਰੱਖਦਾ ਹਾਂ। ਹਾਲਾਂਕਿ ਇਹ ਕਾਰਵਾਈ ਬਿਲਕੁਲ ਗਲਤ ਹੈ। ਮੈਂ ਇਸ ਦੀ ਸਪੋਰਟ ਨਹੀਂ ਕਰਦਾ, ਪਰ ਸਿਵਲਾਈਜ਼ਡ ਸੁਸਾਇਟੀ ਵਿੱਚ ਰਹਿੰਦਿਆਂ ਸਾਨੂੰ ਇਕੱਠਿਆਂ ਬੈਠ ਕੇ ਇਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ। ਹਰ ਕਿਸੇ ਨੂੰ ਪੰਥ ਵਿੱਚੋਂ ਛੇਕ ਦੇਣਾ ਸਮੱਸਿਆ ਦਾ ਹੱਲ ਨਹੀਂ। ਇਸ ਤਰ੍ਹਾਂ ਤਾਂ ਪੰਥ ਵਿੱਚ ਹੋਰ ਵਖਰੇਵੇਂ ਪੈਦਾ ਹੋਣਗੇ। ਚੰਗੀ ਗੱਲ ਇਹ ਹੋਵੇ ਕਿ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਕਿ ਸਾਰੇ ਚੰਗੇ ਸਿੱਖ ਵਿਦਵਾਨਾਂ ਨੂੰ ਇਕੱਠਿਆਂ ਕਰਕੇ ਇਸ ਬਾਰੇ ਚਰਚਾ ਕੀਤੀ ਜਾਵੇ, ਇਸ ਦਾ ਹੱਲ ਲੱਭ ਕੇ ਰਿਆਇਤ ਮਰਿਆਦਾ ਵਿੱਚ ਸੁਧਾਰ ਕੀਤਾ ਜਾਵੇ। ਹਾਲਾਂਕਿ ਮੈਂ ਦਸਮ ਗ੍ਰੰਥ ਨੂੰ ਪੜ੍ਹਿਆ ਨਹੀਂ, ਪਰ ਜੋ ਵੀ ਸਮਝ ਸਕਿਆ ਹਾਂ ਉਹ ਇਹ ਹੈ ਕਿ ਜਿਸ ਗੁਰੂ ਨੇ ਸਿੱਖ ਪੰਥ ਲਈ ਸਭ ਕੁਝ ਕੁਰਬਾਨ ਕਰ ਦਿੱਤਾ, ਉਹ ਕੁਝ ਨਹੀਂ ਲਿਖ ਸਕਦੇ। ਮੈਂ ਦਸਮ ਗ੍ਰੰਥ ਦੇ ਪੱਖ ਜਾਂ ਵਿਰੋਧ ਵਿੱਚ ਨਹੀਂ ਹਾਂ, ਪਰ ਇਸ ਨੂੰ ਨਿੰਦਣ ਦੀ ਥਾਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹ ਸਭ ਵਾਪਰ ਕਿਉਂ ਰਿਹਾ ਹੈ। ਕੁਝ ਲਿੰਕ ਵੀ ਭੇਜ ਰਿਹਾ ਹਾਂ ਇਸ ਸੰਬੰਧੀ। ਮੇਰੇ ਕਹਿਣ ਦਾ ਮਤਲਬ ਹੈ ਕਿ ਇਸ ਮਸਲੇ ਤੇ ਸਾਰਿਆਂ ਨੂੰ ਨਾਲ ਲੈ ਕੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ, ਨਹੀਂ ਤਾਂ ਕੁਝ ਸਮੇਂ ਬਾਅਦ ਪੰਥ ਵਿੱਚੋਂ ਛੇਕੇ ਗਏ ਲੋਕਾਂ ਦੀ ਇੱਕ ਵੱਡੀ ਲਾਬੀ ਸਾਡੇ ਸਾਹਮਣੇ ਆ ਖਲੋਵੇਗੀ ਜੋ ਪੰਥ ਵਿੱਚ ਹੋਰ ਵੀ ਪਾੜ ਪਾਏਗੀ। ਜੀ ਡਾਕਟਰ ਸਾਹਿਬ। ਵੀਰ ਅਮਰਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਵਰਜੀਨੀਆ ਤੋਂ ਲਿਖਿਆ ਜੀ, ਔਰ ਉਹਨਾਂ ਨੇ ਉਹ ਮੁੱਦਾ ਜਿਹੜਾ ਕਿ ਕਿਸੇ ਦਾ ਨਿੱਜ ਮੁੱਦਾ ਨਹੀਂ ਹੈ, ਇਹ ਕੌਮੀ ਤੌਰ ਦੇ ਉੱਤੇ ਜਦੋਂ ਤੁਸੀਂ ਕੁਝ ਤੁਹਾਡੇ ਕਾਰਡੀਨਲ ਪ੍ਰਿੰਸੀਪਲਸ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਕੌਮ ਜਾਂ ਕਿਸੇ ਵੀ ਧਰਮ ਦਾ ਆਧਾਰ ਹੁੰਦੇ, ਉਹਨਾਂ ਦੇ ਉੱਤੇ ਸਵਾਲ ਨਹੀਂ ਕੀਤੇ ਜਾਂਦੇ। ਔਰ ਮੈਂ ਸਮਝਦਾ ਹਾਂ ਵੀ ਜਿਸ ਤਰੀਕੇ ਨਾਲ ਇਹ ਕਿਸੇ ਇੰਡੀਵਿਜੂਅਲ ਨੇ ਜਿਹਦਾ ਨਾਂ ਕੁਲਦੀਪ ਸਿੰਘ ਹੈ, ਔਰ ਉਸ ਵੀਡੀਓ ਦੇ ਵਿੱਚ ਅਸੀਂ ਵੇਰਵੇ ਨਾਲ ਦੱਸਿਆ ਸੀ ਕਿ ਵੀ ਕੀ ਕੀਤਾ, ਔਰ ਇਸ ਬੰਦੇ ਦਾ ਜਿਹੜਾ ਪਿਛਲਾ ਜਿਹਨੂੰ ਟਰੈਕ ਰੈਕਡ ਕਹਿੰਦੇ ਨੇ 1992-93 ਤੋਂ ਬਾਅਦ ਹੀ ਜੋ ਕਮਿਊਨਿਟੀ ਦੇ ਵਿੱਚ ਆਪਸੀ ਵੰਡੀਆਂ ਪਾਉਣ ਦੇ ਲਈ ਗਲਤ ਮੁੱਦੇ ਤੇ ਮੈਨੇਜਮੈਂਟ ਦੇ ਨਾਲ ਖਲੋਣਾ, ਔਰ ਉਦੋਂ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੋਂਦ ਹੈ ਉਹਦੇ ਬਾਰੇ ਕੋਰਟ ਦੇ ਵਿੱਚ ਜਾ ਕੇ ਟੈਸਟੀਮਨੀ ਦੇਣਾ, ਗਵਾਹੀ ਦੇਣਾ, ਔਰ ਉਸੇ ਹੀ ਲਾਈਨ ਦੇ ਉੱਤੇ ਫਿਰ ਪ੍ਰੋਫੈਸਰ ਦਰਸ਼ਨ ਸਿੰਘ ਨੇ ਵੀ ਟੈਸਟੀਮਨੀ ਦਿੱਤੀ, ਮੈਂ ਉਹਦੇ 'ਚ ਵੇਰਵੇ ਨਾਲ ਦੱਸਿਆ ਜੀ। ਸੋ ਉਦੋਂ ਅਜੇ ਕੋਈ ਦਸਮ ਗ੍ਰੰਥ ਦਾ ਮੁੱਦਾ ਵੀ ਸਾਹਮਣੇ ਨਹੀਂ ਸੀ ਜਾਂ ਕੋਈ ਹੋਰ ਜਿਸ ਕਿਸਮ ਦਾ ਹੁਣ ਆਪਸੀ ਡਿਬੇਟਸ ਦੇ ਕਈ ਰੁਖ ਬਣ ਗਏ ਨੇ, ਲੇਕਿਨ ਉਦੋਂ ਵੀ ਜਿਹੜੀ ਐਰੋਗੈਂਸ ਸੀ ਔਰ ਖ਼ਾਸ ਤੌਰ ਤੇ ਇਸ ਕਿਸਮ ਦਾ ਕੌਮ ਨੂੰ ਵੰਡਣ ਦਾ ਬਜਾਏ ਕਿ ਇੱਕ ਗੁਰਦੁਆਰੇ ਦੇ ਗ੍ਰੰਥੀ ਹੋਣ ਦੇ ਨਾਤੇ ਇਹ ਫਰਜ਼ ਹੁੰਦਾ ਹੈ ਕਿ ਜਦੋਂ ਕੋਈ ਇਸ਼ੂ ਆਉਂਦਾ ਹੈ ਤੁਸੀਂ ਗੁਰਮਤ, ਸਿੱਖ ਰਹਿਤ ਮਰਿਆਦਾ ਔਰ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਉਹਦੇ ਤੇ ਆਧਾਰਿਤ ਜਿਹੜੇ ਲੋਕ ਈਵਨ ਥੋੜੇ ਬਹੁਤ ਭਗੌੜੇ ਨੇ ਉਹਨਾਂ ਨੂੰ ਤੁਸੀਂ ਨਾਲ ਲੈ ਕੇ ਖਲੋਵੋ। ਪਰ ਇਸ ਦਾ ਜਿਹੜਾ ਵਤੀਰਾ ਸੀ ਉਹ ਬਿਲਕੁਲ ਇਸ ਤੇ ਉਲਟ ਗਲਤ ਲੋਕਾਂ ਨੂੰ ਸਪੋਰਟ ਕਰਨ ਦਾ ਸੀ। ਹਾਲਾਂਕਿ ਬਾਅਦ 'ਚ ਉਹਨਾਂ ਨੇ ਉਹਨੂੰ ਕੱਢ ਵੀ ਦਿੱਤਾ ਉੱਥੋਂ। ਔਰ ਅਸੀਂ ਮੂਲ ਤੌਰ ਦੇ ਉੱਤੇ ਜਿਵੇਂ ਵੀਰ ਅਮਰਤ ਸਿੰਘ ਜੀ ਨੇ ਕਿਹਾ, ਅਸੀਂ ਇਹਨਾਂ ਦੇ ਵਿਚਾਰਾਂ ਦੀ ਕਦਰ ਕਰਦੇ ਹਾਂ ਔਰ ਮੈਂ ਬਿਲਕੁਲ ਇਸ ਹੱਕ 'ਚ ਹਾਂ ਕਿ ਜਿਹੜੇ ਇਸ਼ੂਜ਼ ਨੇ ਖ਼ਾਸ ਤੌਰ ਤੇ ਜਿਨ੍ਹਾਂ ਦਾ ਕੋਈ ਆਪਸ ਦੇ ਵਿੱਚ ਟਕਰਾਅ ਹੁੰਦਾ ਹੈ ਵਿਚਾਰਧਾਰਾਵਾਂ ਦਾ ਜਾਂ ਥਾਟਸ ਦਾ ਜੀ, ਉਸ ਦਾ ਤਰੀਕਾ ਤਾਂ ਗੁਰਮਤ ਦੇ ਵਿੱਚ ਵਿਚਾਰ ਹੈ, ਬੈਠ ਕੇ ਡਿਸਕਸ ਕਰਨ ਦਾ। ਪਰ ਕਿਸੇ ਵੀ ਇੰਡੀਵਿਜੂਅਲ ਨੂੰ ਜਾਂ ਕਿਸੇ ਵੀ ਇੱਕ ਸੰਸਥਾ ਨੂੰ ਇਹ ਕਿਹਨੇ ਅਧਿਕਾਰ ਦਿੱਤਾ ਹੈ ਕਿ ਜਿਸ ਚੀਜ਼ ਨੂੰ ਜਾਂ ਜਿਸ ਫਾਈਨਲ ਡਾਕੂਮੈਂਟ ਨੂੰ 30 ਸਾਲ ਲਗਭਗ 20 ਤੋਂ 30 ਸਾਲ ਤੱਕ ਇੱਕ ਪੜ੍ਹਤ ਦੂਜੀ ਪੜ੍ਹਤ ਉਸ ਤੋਂ ਬਾਅਦ ਇੱਕ ਕੰਸੈਂਸਸ ਦੇ ਨਾਲ ਇੱਕ ਤੁਹਾਡੀ ਸਿੱਖ ਰਹਿਤ ਮਰਿਆਦਾ ਸਾਹਮਣੇ ਆਈ, ਔਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਇਹ ਨਹੀਂ ਵੀ ਉਹਨਾਂ ਨੇ ਬਣਾਈ, ਆਲਰੇਡੀ ਉਹਨਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸਿੱਖ ਪਰੰਪਰਾ, ਰਹਿਤਨਾਮੇ ਔਰ ਟ੍ਰੈਡੀਸ਼ਨ ਇਹ ਸਾਰਾ ਹੀ ਪਾਰਟ ਸੀ ਜਿਸ 'ਚੋਂ ਉਹਨਾਂ ਨੇ ਇੱਕ ਕੰਸੈਂਸਸ ਉਭਾਰੀ ਔਰ ਉਸ ਕੰਸੈਂਸਸ ਦੇ ਵਿੱਚ ਉਹਨਾਂ ਨੇ ਅੰਮ੍ਰਿਤ ਦੀਆਂ ਬਾਣੀਆਂ ਨਿਰਧਾਰਿਤ ਕੀਤੀਆਂ। ਕਿਉਂਕਿ ਉਹਦੇ 'ਚ ਕੋਈ ਇਹ ਡਿਬੇਟ ਨਹੀਂ ਹੈ, ਇਸ ਬਾਰੇ ਤਾਂ ਬੜੀ ਸਪਸ਼ਟਤਾ ਦੇ ਨਾਲ ਸਿੱਖ ਰਹਿਤ ਮਰਿਆਦਾ ਦੇ ਵਿੱਚ ਹੀ ਇਹ ਦਰਜ ਹੈ। ਔਰ ਇਸ ਗੱਲ ਨੂੰ ਈਵਨ ਜਦੋਂ ਅਸੀਂ ਦੇਖਦੇ ਹਾਂ ਭਾਵੇਂ ਇਹ ਡਿਬੇਟ ਇੱਕ ਬੜੀ ਨੈਸਟੀ ਕਿਸਮ ਦੀ ਹੋ ਜਾਂਦੀ ਹੈ, ਜਿਹੜੇ ਲੋਕ ਵੀ ਜਿਸ
ਪਾਸੇ ਖਲੋਤੇ ਹੁੰਦੇ ਨੇ, ਉਹ ਦੂਸਰੀ ਗੱਲ ਸੁਣਨਾ ਨਹੀਂ ਚਾਹੁੰਦੇ। ਪਰ ਇਹ ਇੱਕ ਫੈਕਟ ਹੈ ਕਿ ਜੇ ਅਸੀਂ ਸਮੁੱਚੇ ਦਸਮ ਗ੍ਰੰਥ ਨੂੰ ਦਸਵੇਂ ਪਾਤਸ਼ਾਹ ਦੀ ਕ੍ਰਿਤ ਮੰਨੀਏ ਜਾਂ ਮੰਨ ਰਹੇ ਹੋਈਏ, ਜਾਂ ਜਿਹੜੇ ਵੀਰ ਭੈਣਾਂ ਇਸ ਨੂੰ ਮੰਨਣ, ਉਹ ਵੀ ਇਹ ਤਾਂ ਮੰਨਦੇ ਨੇ ਵੀ ਦਸਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਣ ਤੋਂ ਪਹਿਲਾਂ ਗੁਰਿਆਈ ਗੁਰਤਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਗੁਰੂ ਗ੍ਰੰਥ ਸਾਹਿਬ ਸਾਡੀ ਪ੍ਰਾਇਮਰੀ ਕੈਨਨ ਦੇ ਤੌਰ ਤੇ ਐਸਟੈਬਲਿਸ਼ਡ ਹੈ। ਔਰ ਇਹ ਗੱਲ ਜਦੋਂ ਸਿੱਖ ਰਹਿਤ ਮਰਿਆਦਾ ਦਾ ਫਾਈਨਲ ਡਰਾਫਟ ਸਾਹਮਣੇ ਆਇਆ, ਇਹ ਨਹੀਂ ਹੈ ਵੀ ਉਹਨਾਂ ਦੇ ਸਾਹਮਣੇ ਨਹੀਂ ਸੀ, ਪਰ ਇਹਦੇ ਬਾਵਜੂਦ ਜੇ ਉਹਨਾਂ ਨੇ ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਸ਼ਾਮਲ ਕੀਤੇ, ਤਾਂ ਫਿਰ ਕਿਹਨੂੰ ਅਧਿਕਾਰ ਹੈ ਕਿ ਕੋਈ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਬਾਹਰ ਕੱਢ ਕੇ ਕਹੇ ਜੀ ਮੈਂ ਗੁਰਬਾਣੀ ਦੇ ਫਲਾਂ ਸ਼ਬਦ ਜਿਹੜੇ ਹੈ ਉਹ ਪੜ੍ਹ ਕੇ ਮੈਂ ਆਪਣਾ ਕਰ ਰਿਹਾ। ਸੋ ਇਹੀ ਕੁਛ ਤਾਂ ਜਿਹੜਾ ਹੈ ਹੋਰ ਸੌਦਾ ਸਾਧ ਨੇ ਕੀ ਕੀਤਾ, ਉਹਨੇ ਵੀ ਨਾਂ ਤਾਂ ਬਰਾਬਰੀ ਦਾ ਦਿੱਤਾ ਜੀ, ਜਾਮੇ ਇਨਸਾਨ, ਕਿ ਵੀ ਹਰ ਕੋਈ ਆਪਣੇ ਆਪ ਨੂੰ ਇਨਸਾਨ ਲਿਖੇ, ਜਿਵੇਂ ਪਹਿਲੇ ਇਨਸਾਨ ਨਹੀਂ ਸੀ ਜਾਂ ਪਹਿਲੇ ਇਹਨੇ ਇਨਸਾਨ ਨਹੀਂ ਬਣਾਏ। ਔਰ ਉਸ ਕਿਸਮ ਦੀ ਡਰਾਮੇਬਾਜ਼ੀ ਕੀਤੀ ਕਿ ਉਸੇ ਕਿਸਮ ਦਾ ਬਾਟਾ ਔਰ ਉਸੇ ਤਰ੍ਹਾਂ ਹੀ ਉਹ ਪਹਿਰਾਵਾ ਪਹਿਨ ਕੇ ਔਰ ਰੂਹ ਅਫਜ਼ਾ ਮਿਲਾ ਕੇ। ਸੋ ਫਰਕ ਕੀ ਹੋਇਆ ਫਿਰ, ਜੇ ਇੱਕ ਪਾਸੇ ਇਸ ਹੱਦ ਤੱਕ ਪੰਥ ਨੇ ਇਸ ਦੇ ਉੱਤੇ ਸੌਦਾ ਸਾਧ ਦੇ ਖਿਲਾਫ ਜਿਹੜਾ ਹੈ ਉਹ ਗੁਰਮਤਾ ਕੀਤਾ ਹੈ, ਔਰ ਜਥੇਦਾਰ ਜਿਹੜੇ ਲੁਕੇ ਨਹੀਂ ਨਿਕਲਦੇ, ਔਰ ਇਹ ਸਾਰੇ ਦੇ ਥੱਲੇ ਪੰਜਾਬ 'ਚ ਕਿੰਨੀ ਵੱਡੀ ਲਹਿਰ ਖੜੀ ਹੋਈ ਕਿ ਉਹਨੂੰ ਜਿਹੜੀ ਦਿੱਤੀ ਸੋ ਕਾਲਡ ਮਾਫੀ ਹੈ ਉਹ ਵੀ ਉਹਨਾਂ ਨੂੰ ਵਾਪਸ ਲੈਣੀ ਪਈ। ਸੋ ਜਦੋਂ ਅਸੀਂ ਇੱਕ ਪਾਸੇ ਦੇਖਦੇ ਹਾਂ, ਹਾਲਾਂਕਿ ਮੈਂ ਬਿਲਕੁਲ ਇਸ ਹੱਕ 'ਚ ਹੈ ਕਿ ਵੀ ਇਹ ਗੱਲ ਤੇ ਕੋਈ ਪੰਥ 'ਚੋਂ ਛੇਕਣ ਵਾਲੀ ਲਾਈਨ ਜਾਂ ਦੂਸਰਾ ਨਹੀਂ ਹੋਣਾ, ਇਹ ਵੀ ਇੱਕ ਸਿਸਟਮ ਹੋਣਾ ਚਾਹੀਦਾ ਹੈ। ਈਵਨ ਜਦੋਂ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਜਿਹੜੀਆਂ ਡਿਬੇਟਸ ਚੱਲੀਆਂ ਜਾਂ ਜਿਹੜੀ ਸਰਬੱਤ ਖਾਲਸਾ ਦੇ ਹਵਾਲੇ ਨਾਲ ਵੀ ਜਦੋਂ ਹੋਇਆ ਕਿ ਭਾਈ ਅਕਾਲ ਤਖਤ ਸਾਹਿਬ ਕਿਵੇਂ ਹੋਏ, ਉਸ ਦੀ ਰੂਪਰੇਖਾ ਕੀ ਹੋਏ, ਵਿਧੀ ਵਿਧਾਨ ਕੀ ਹੋਏ, ਉਸ ਦਾ ਕੰਮ ਕਰਨ ਦਾ ਢੰਗ ਕੀ ਹੋਏ, ਤਾਂ ਅਸੀਂ ਜ਼ਾਹਰ ਹੈ ਵੀ ਅਸੀਂ ਜਿਹੜਾ ਸਿਸਟਮ ਅੱਜ ਜਿਸ ਕਿਸਮ ਦਾ ਐਸਟੈਬਲਿਸ਼ਡ ਹੈ ਉਸ ਨਾਲ ਅਸੀਂ ਸਹਿਮਤ ਨਹੀਂ ਹੈ, ਕਿਉਂਕਿ ਅਕਾਲੀਆਂ ਨੇ ਆਪਣੀ ਕਨਵੀਨੀਅੰਸ ਦੇ ਲਈ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ, ਸੁਪਰਾਮੇਸੀ ਨੂੰ ਜਿਹੜਾ ਇੱਕ ਪਾਸੇ ਰੱਖ ਕੇ ਉਹਨਾਂ ਨੂੰ ਸਿਆਸੀ ਤਨਖਾਹਦਾਰ ਬਣਾਇਆ ਹੋਇਆ। ਸੋ ਅਕਾਲ ਤਖਤ ਲਿਬਰੇਟ ਹੋਣਾ, ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਵੀ ਫੈਸਲੇ ਜਿਹੜੇ ਨੇ ਉਹ ਇੱਕ ਪ੍ਰੋਸੈਸ ਦੇ ਨਾਲ ਲੈ ਜਾਣੇ, ਅਸੀਂ ਉਹਦੇ ਹਮਾਇਤੀ ਹਾਂ। ਪਰ ਇਸ ਦੇ ਲਈ ਤਾਂ ਕੋਈ ਲੰਬੀ ਚੌੜੀ ਡਿਬੇਟ ਦੀ ਲੋੜ ਹੀ ਨਹੀਂ ਹੈ ਜਿਹੜੀ ਕਰਤੂਤ ਇਸ ਬੰਦੇ ਨੇ ਕੀਤੀ ਹੈ, ਕਿਉਂਕਿ ਜ਼ਾਹਰ ਹੈ ਕਿ ਵੀ ਇਹ ਜਿਹੜੀ ਇਸ ਕਿਸਮ ਦੀ ਡਿਵੀਜ਼ਨ ਹੈ। ਔਰ ਜਿਵੇਂ ਵੀਰ ਅੰਮ੍ਰਿਤ ਸਿੰਘ ਜੀ ਨੇ ਠੀਕ ਹੈ ਕਿ ਭਾਈ ਉਹਨਾਂ ਨੇ ਇਹ ਕਿਹਾ ਕਿ ਵੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਇਹ ਸਾਰੇ ਵਿਦਵਾਨਾਂ ਨੂੰ, ਦੂਸਰਿਆਂ ਨੂੰ ਇਕੱਠੇ ਕਰਕੇ ਜਿਹੜੇ ਨੇ ਇਸ ਕਿਸਮ ਦੇ ਕੰਟਰੋਵਰਸ਼ੀਅਲ ਇਸ਼ੂ ਉਹਨਾਂ ਦੇ ਉੱਤੇ ਕੰਸੈਂਸਸ ਬਣਨੀ ਚਾਹੀਦੀ ਹੈ। ਔਰ ਪਰ ਤੁਸੀਂ ਕਿਹਨਾਂ ਹਾਲਾਤਾਂ ਚੋਂ ਨਿਕਲ ਰਹੇ ਹੋ, ਬਹੁਤ ਵਾਰ ਜੇ ਇਹਨਾਂ ਮੁੱਦਿਆਂ ਦੇ ਉੱਤੇ ਈਵਨ ਜਦੋਂ ਅਸੀਂ ਰਹਿਤ ਮਰਿਆਦਾ ਦਾ ਫਾਈਨਲ ਡਰਾਫਟ ਜਾਂ ਉਹਨੂੰ ਕੋਡੀਫਾਈ ਕਰਨ ਦੀ ਗੱਲ ਕਰਦੇ ਹਾਂ, 25-30 ਸਾਲ ਉਸ ਪੀਰੀਅਡ 'ਚ ਵੀ ਲੱਗੇ। ਹਾਲਾਂਕਿ ਕੋਈ ਇਹ ਨਹੀਂ ਸੀ ਕਿ ਵੀ ਉਦੋਂ ਕੋਈ ਆਪਸੀ ਗੱਲ ਸੁਣਨ ਵਾਲਿਆਂ ਦੀ ਜਿਹੜੀ ਹੈ ਇੱਕ ਦੂਜੇ ਦੀ ਕਮੀ, ਸਾਰੇ ਉਹਦੇ 'ਚ ਹਿੱਸਾ ਸੀ। ਸੋ ਅੱਜ ਜਦੋਂ ਅਸੀਂ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਹਾਂ, ਔਰ ਜਿਸ ਕਿਸਮ ਦੀ ਗੱਲ ਤਾਕਤਾਂ RSS ਵਰਗੀਆਂ ਜਿਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ 2003 ਜਿਹੜਾ ਕਿ ਪੰਥ ਨੇ ਐਕਸੈਪਟ ਕੀਤਾ, ਉਹਨੂੰ ਕਿੰਨੇ ਸਾਲ ਬਾਅਦ ਪਹਿਲਾਂ ਅੱਧਾ ਉਹਦਾ ਭਗਵਾਕਰਨ ਕੀਤਾ, ਫਿਰ ਉਹਨੂੰ ਬਿਲਕੁਲ ਖਤਮ ਕਰਾ ਦਿੱਤਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਵਕਤ, ਔਰ ਜਦੋਂ ਤੁਸੀਂ ਇਸ ਕਿਸਮ ਦੇ ਕੁਝ ਸਿਧਾਂਤਕ ਮੁੱਦੇ, ਕਿਉਂਕਿ ਉਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਸਥਾਪਿਤ ਹੈ ਤੇ ਜਿਹੜਾ ਪਾਠ ਰਹਿਤ ਮਰਿਆਦਾ ਦੇ ਥੱਲੇ ਜਿਹੜੀਆਂ ਬਾਣੀਆਂ ਦਸਵੇਂ ਪਾਤਸ਼ਾਹ ਦੀਆਂ ਇਸ ਦਾ ਹਿੱਸਾ ਨੇ, ਇਹ ਚੱਲ ਰਿਹਾ ਪਾਠ ਜੇ ਪਿਛਲੇ 50-60 ਸਾਲ ਤੋਂ ਇਸ ਦੀ ਐਕਸੈਪਟੈਂਸ ਹੈ। ਜਦੋਂ ਤੱਕ ਅਸੀਂ ਉਸ ਲੈਵਲ ਤੇ ਨਹੀਂ ਆਉਂਦੇ ਕਿ ਅਸੀਂ ਆਪਣੇ ਆਜ਼ਾਦਾਨਾ ਫੈਸਲੇ ਲੈ ਸਕੀਏ, ਅੱਜ ਸਾਨੂੰ ਪਤਾ ਹੈ ਵੀ ਸਾਡੇ ਵਿਦਵਾਨ ਵੀ ਕੁਝ ਦਰ ਖਰੀਦ ਨੇ, ਰਾਸ਼ਟਰੀ ਸਿੱਖ ਸੰਗਤ ਦੇ ਜਿਹੜੇ ਨੇ ਉਹ ਜਾ ਕੇ ਸੈਮੀਨਾਰ ਅਟੈਂਡ ਕਰਦੇ ਨੇ, ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੇ ਆਪਣੇ ਬੰਦੇ ਵਾੜੇ ਨੇ, ਜਥੇਦਾਰ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਬਾਦਲ ਦਾ ਹੁਕਮ ਮੰਨਦੇ ਨੇ, ਬਾਦਲ RSS ਦੀ ਪੇਰੋਲ ਤੇ। ਸੋ ਕੋਈ ਵੀ ਗੰਭੀਰ ਮੁੱਦਾ ਅੱਜ ਤੁਸੀਂ ਜੇ ਕਰੋਗੇ ਤੇ ਫਰਦਰ ਪੋਲਰਾਈਜ਼ ਕਰੇਗਾ, ਉਸ ਨੂੰ ਫਰਦਰ ਉਹਦਾ ਧਰੁਵੀਕਰਨ ਕਰੇਗਾ। ਹਾਲਾਂ ਜਿਹੜੀ ਸਪਿਰਿਟ ਆਫ ਦਾ ਆਰਗੂਮੈਂਟ ਹੈ ਵੀਰ ਅੰਮ੍ਰਿਤ ਸਿੰਘ ਜੀ, ਮੈਂ ਉਹਦੇ ਨਾਲ ਸਹਿਮਤ ਹਾਂ ਕਿ ਵੀ ਇਹ ਕੋਈ ਇਸ ਕਿਸਮ ਦੇ ਧਮਕੀਆਂ ਨਾਲ ਜਾਂ ਅਦਰਵਾਈਜ਼ ਫੈਸਲੇ ਨਹੀਂ ਹੁੰਦੇ ਜਦੋਂ ਤੁਸੀਂ ਮੂਲ ਸਿਧਾਂਤਾਂ ਦੀ ਗੱਲ ਕਰਦੇ ਹੋ। ਇਹ ਵਿਦਵਾਨ, ਸਕਾਲਰ, ਕੰਸੈਂਸਸ ਦੇ ਨਾਲ, ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਮੈਂ ਅਕਸਰ ਇਹ ਗੱਲ ਦੁਹਰਾਉਂਦਾ ਕਿ ਜਿਹੜੇ
ਐਸਟੈਬਲਿਸ਼ਡ ਫੇਥ 2000 ਸਾਲ ਤੋਂ ਕ੍ਰਿਸਚੀਅਨਿਟੀ ਹੈ, 1400 ਸਾਲ ਤੋਂ ਇਸਲਾਮ ਹੈ। ਹਾਲਾਂਕਿ ਇਸਲਾਮ ਦੇ ਵਿੱਚ ਬੜੀ ਸਿੰਪਲ ਗੱਲ ਹੈ ਕਿ ਭਾਈ ਉਹਨਾਂ ਨੇ ਸਿੰਪਲ ਬਣਾਇਆ ਹੋਇਆ ਕਿ ਵੀ ਲਾ ਇਲਾਹਾ ਇल्लल्लाह ਮੁਹੰਮਦ ਰਸੂਲ ਅੱਲਾ, ਕਿ ਇੱਕ ਰੱਬ ਹੈ ਔਰ ਮੁਹੰਮਦ ਦਾ ਰਸੂਲ ਹੈ। ਇੱਕ ਉਹਨਾਂ ਦਾ ਕੋਈ ਕੁਰਾਨ ਸ਼ਰੀਫ ਦੀਆਂ ਕੋਈ ਦੋ ਟਾਈਪਸ ਨਹੀਂ ਨੇ, ਇੱਕੋ ਹੀ ਕੁਰਾਨ ਸ਼ਰੀਫ ਹੈ, ਇੱਕੋ ਹੀ ਉਹਨਾਂ ਦਾ ਕਲਮ ਹੈ। ਲੇਕਿਨ ਇਹਦੇ ਬਾਵਜੂਦ ਇਸ 1400 ਸਾਲ 'ਚ 72 ਤੋਂ ਜ਼ਿਆਦਾ ਫਿਰਕੇ, ਉਹਨਾਂ ਦੀ ਬਹੁਤ ਸਾਰੀ ਜਿਹੜੀ ਹੈ ਤਕਰਾਰ, ਕੁਛ ਹਦੀਸਾਂ ਨੂੰ ਲੈ ਕੇ, ਕੁਛ ਈਵਨ ਕੁਰਾਨ ਦੀਆਂ ਆਇਤਾਂ ਦੀ ਇੰਟਰਪ੍ਰੀਟੇਸ਼ਨ ਨੂੰ ਲੈ ਕੇ, ਪਰ ਉਹਨਾਂ ਦਾ ਵੀ ਜਿਹੜਾ ਜਿਹਨੂੰ ਉਲਮਾ ਕਹਿੰਦੇ ਨੇ, ਉਹਨਾਂ ਦੇ ਸਕਾਲਰ ਬਹਿੰਦੇ ਨੇ, ਉਹ ਡਿਸਾਈਡ ਕਰਦੇ ਨੇ। ਡਿਸਾਈਡ ਦੇ ਬਾਵਜੂਦ ਕੁਝ ਲੋਕ ਹੁੰਦੇ ਨੇ ਜਿਹੜੇ ਆਪਣਾ ਕਰਦੇ ਨੇ। ਹੁਣ ਅਹਿਮਦੀਏ ਨੇ, ਦੂਜੇ ਨੇ, ਉਹ ਆਪਣੇ ਨੂੰ ਹੀ ਪੈਗੰਬਰ ਕਹਿੰਦੇ ਨੇ, ਜਿਹੜੀ ਉਹਨਾਂ ਦੇ ਹੈਰੇਟਿਕ ਮੰਨੇ ਜਾਂਦੇ ਨੇ। ਸੋ ਇਸੇ ਤਰੀਕੇ ਨਾਲ ਬਾਈਬਲ ਹੈ। ਬਾਈਬਲ ਓਰੀਜਨਲ ਕੀ ਸੀ? ਗ੍ਰੀਕ 'ਚ ਗਈ, ਅਰਬੀ 'ਚ ਸੀ, ਹਿਬਰੀਓ 'ਚ ਸੀ, ਅੰਗਰੇਜ਼ੀ 'ਚ ਆਈ, ਕਿੰਨੀਆਂ ਵਰਜ਼ਨਸ ਨੇ, ਗੋਸਪਲਸ ਕਿੰਨੀਆਂ, ਉਹਨਾਂ ਦੀ ਡਿਬੇਟ ਚੱਲਦੀ ਰਹਿੰਦੀ ਹੈ। ਉਹਨਾਂ ਦੀ ਥਿਊਰੀ ਐਵੋਲੂਸ਼ਨ ਦੀ ਕੀ ਸੀ ਔਰ ਦੂਸਰਾ ਕੀ ਹੈ। ਲੇਕਿਨ ਇਹ ਜਿਹੜੀ ਪ੍ਰੋਸੈਸਿਸ ਨੇ, ਇਹ ਧਰਮਾਂ ਦੀ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਹੁੰਦਾ ਇਹ ਲੌਂਗ ਹੁੰਦਾ। ਪਰ ਜਦੋਂ ਤੁਸੀਂ ਇੱਕ ਡਾਕੂਮੈਂਟ ਨੂੰ ਐਜ਼ ਏ ਜਿਹੜਾ ਉਹ ਸੈਂਟਰਲ ਡਾਕੂਮੈਂਟ ਮੰਨ ਲੈਂਦੇ ਹੋ, ਔਰ ਕੌਮ ਨੇ ਰਹਿਤ ਮਰਿਆਦਾ ਨੂੰ ਮੰਨਿਆ ਹੋਇਆ, ਅੰਮ੍ਰਿਤ ਦੀ ਜਿਹੜੀ ਪ੍ਰੋਸੈਸ ਹੈ, ਉਸ ਦੀਆਂ ਬਾਣੀਆਂ ਨੇ, ਜਪਜੀ ਸਾਹਿਬ ਹੈ, ਜਾਪ ਸਾਹਿਬ ਹੈ, ਸਵਈਏ ਹੈ, ਚੁਪਈ ਸਾਹਿਬ ਹੈ, ਮੁਕੰਮਲ ਆਨੰਦ ਸਾਹਿਬ ਹੈ ਜੀ। ਔਰ ਈਵਨ ਇਸ ਦੇ ਬਾਰੇ ਮੈਨੂੰ ਯਾਦ ਹੈ ਕਿ ਵੀ ਆ ਭਜਨ ਯੋਗੀ ਦੇ ਜਦੋਂ ਕੀਰਤਨ ਕਰਦੇ ਨੇ ਜਾਂ ਕੁਛ, ਇਹ 6 ਪੌੜੀਆਂ ਆਨੰਦ ਸਾਹਿਬ ਦੀਆਂ ਨਹੀਂ ਪੜ੍ਹਦੇ, ਇਹ 5 ਪੜ੍ਹਦੇ ਨੇ। ਔਰ ਉਸ ਵੇਲੇ ਭਾਵੇਂ ਉਹ ਇਹਨਾਂ ਦੀ ਸਪੈਲ ਥੱਲੇ ਵੀ ਸੀ ਪ੍ਰੋਫੈਸਰ ਮਨਜੀਤ ਸਿੰਘ ਐਕਟਿੰਗ ਜਥੇਦਾਰ, ਇਹ ਪੂਰੀ ਸਟੇਟਮੈਂਟ ਜਾਂ ਦੂਜੀ ਆਈ ਸੀ, ਇਹਨਾਂ ਨੂੰ ਕਿਹਾ ਸੀ ਕਿ ਭਾਈ ਇਹ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਜੀ ਤੁਸੀਂ ਕਹੋ ਜੀ ਅਸੀਂ ਕੀਰਤਨ ਦੀ ਸਮਾਪਤੀ ਜਿਹੜੀ ਹੈ ਉਹ 5 ਪੌੜੀਆਂ ਆਨੰਦ ਸਾਹਿਬ ਦੀਆਂ ਪਹਿਲੀਆਂ ਪੜ੍ਹਨੀਆਂ, ਜਿਹੜੀ ਅਖੀਰਲੀ ਪੌੜੀ ਹੈ ਨਹੀਂ ਪੜ੍ਹਨੀ। ਹਾਲਾਂਕਿ ਹਟੇ ਨਹੀਂ ਨੇ, ਕਈ ਥਾਵਾਂ ਤੇ ਅਜੇ ਵੀ ਕਰਦੇ ਨੇ। ਲੇਕਿਨ ਮੈਂ ਸਮਝਦਾ ਵੀ ਇਸ ਤਰੀਕੇ ਨਾਲ ਜਿਹੜਾ ਐਸਟੈਬਲਿਸ਼ਡ ਪਾਰਟ ਹੈ, ਉਹਦੇ 'ਚ ਕਿਸੇ ਨੂੰ ਚੇਂਜ ਕਰਨ ਦਾ ਹੱਕ ਨਹੀਂ ਹੈ। ਸੋ ਇਹਨਾਂ ਦਾ ਵੀਰ ਅੰਮ੍ਰਿਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਥਲਾਣਾ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।